ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਪਤਾ ਕਰਾਂਗੇ ਉਹਨਾਂ ਤੋਂ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਕੀ ਕੁਛ ਉੱਥਰ ਪੁੱਤਰ ਹੋ ਰਹੀ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਾਨੂੰ ਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਬੇਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਸੁੱਚਾ ਸਿੰਘ ਜੀ ਫਰਜ਼ਨਾ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਸੁਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਅਤੇ ਸੁਖਚੈਨ ਸਿੰਘ ਜੀ ਬੇਕਰਸਫੀਲਡ। ਬਹੁਤ ਬਹੁਤ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜੀ ਸਲਮਾਨ ਖੁਰਸ਼ੀਦ ਦੀ। ਉਸ ਦਾ ਜਿਹੜਾ ਬਿਆਨ ਹੈ ਬੜਾ ਵਿਵਾਦਮਈ। ਕੋਲੀ ਇਹ ਸਾਬਕਾ ਕੇਂਦਰੀ ਮੰਤਰੀ ਨੇ, ਸੀਨੀਅਰ ਆਗੂ ਨੇ ਕਾਂਗਰਸ ਦੇ। ਇਸ ਸੰਦਰਭ ਦੇ ਵਿੱਚ ਜਿਹੜਾ ਜੀ ਇਹ ਬਿਆਨ ਦੇ ਬੈਠੇ ਜਿਹੜੇ ਭਾਜਪਾ ਵਾਲੇ ਆ, ਉਹਨਾਂ ਨੂੰ ਵੀ ਮੌਕਾ ਜਿਹੜਾ ਜੀ ਮਿਲ ਗਿਆ ਇਹਦੇ ਉੱਤੇ ਟਿੱਪਣੀਆਂ ਜਿਹੜੀਆਂ ਸੀ ਉਹ ਕਰਨ ਦਾ। ਉਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਹੈ ਜੀ, ਉੱਥੇ ਇੱਕ ਸਮਾਗਮ ਦੇ ਵਿੱਚ ਸੀਗੇ। ਇੱਕ ਸਵਾਲ ਦੇ ਜਵਾਬ ਦੇ ਵਿੱਚ ਜਿਹੜੇ ਸਵਾਲ ਵਿਦਿਆਰਥੀਆਂ ਦੇ ਵੱਲੋਂ ਕੀਤੇ ਜਾ ਰਹੇ ਸੀਗੇ, ਉਸ ਮਾਮਲੇ ਦੇ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਕਿ ਉਹਨਾਂ ਦੀ ਪਾਰਟੀ ਜਿਹੜੀ ਕਾਂਗਰਸ ਹੈ, ਉਹਦੇ ਹੱਥ ਵੀ ਮੁਸਲਮਾਨਾਂ ਦੇ ਖੂਨ ਦੇ ਨਾਲ ਰੰਗੇ ਹੋਏ ਆ ਜੀ। ਹਾਲਾਂਕਿ ਕਾਂਗਰਸ ਨੇ ਆਪਣੇ ਆਪ ਨੂੰ ਇਸ ਬਿਆਨ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਉਹ ਵੱਖ ਕਰ ਲਿਆ। ਸਲਮਾਨ ਖੁਰਸ਼ੀਦ ਹੋਰਾਂ ਨੇ ਜਿਹੜੀ ਹੈ ਜੀ ਇਹ ਟਿੱਪਣੀ ਇੱਕ ਸਟੂਡੈਂਟ ਦੇ ਕਹਿ ਉੱਤੇ ਜਿਹੜੀ ਜੀ ਉਹ ਕਹੀ, ਸਟੂਡੈਂਟ ਦੇ ਸਵਾਲ ਦੇ ਜਵਾਬ ਦੇ ਉੱਤੇ ਜਿਹੜੀ ਜੀ ਕਹੀ। ਔਰ ਉਹਨਾਂ ਨੇ ਜਿਹੜਾ ਸਟੂਡੈਂਟ ਨੇ ਸਵਾਲ ਕੀਤਾ ਸੀਗਾ ਕਿ ਕੀ ਕਾਂਗਰਸ ਦੇ ਹੱਥ ਮੁਸਲਮਾਨਾਂ ਦੇ ਖੂਨ ਦੇ ਨਾਲ ਰੰਗੇ ਹੋਇਆ ਔਰ ਇਹਨਾਂ ਦਾਗਾਂ ਨੂੰ ਧੋਣ ਦੇ ਵਾਸਤੇ ਕਾਂਗਰਸ ਕੀ ਕਰ ਰਹੀ ਹੈ। ਸਲਮਾਨ ਖੁਰਸ਼ੀਦ ਨੇ ਕਿਹਾ ਕਿ ਇਹ ਇੱਕ ਸਿਆਸੀ ਸਵਾਲ ਹੈ, ਸਾਡੇ ਹੱਥਾਂ ਦੇ ਉੱਤੇ ਖੂਨ ਲੱਗਿਆ ਹੋਇਆ। ਉਹ ਕਹਿੰਦਾ ਕਿ ਮੈਂ ਖੁਦ ਕਾਂਗਰਸ ਦਾ ਹਿੱਸਾ ਹਾਂ ਤੇ ਇਹ ਕਹਿੰਦਾ ਹੈ ਕਿ ਸਾਡੇ ਹੱਥਾਂ ਨੂੰ ਖੂਨ ਜਿਹੜਾ ਜੀ ਉਹ ਲੱਗਿਆ। ਉਹਨਾਂ ਨੇ ਇਹ ਕਿਹਾ ਕਿ ਦੇਸ਼ ਦੇ ਵਿੱਚ ਮੁਸਲਮਾਨਾਂ ਤੇ ਹੋ ਰਹੇ ਹਮਲਿਆਂ ਦੇ ਖਿਲਾਫ ਉਹਨਾਂ ਦੀ ਹਿਫਾਜ਼ਤ ਲਈ ਅੱਗੇ ਆਉਣ ਤੋਂ ਨਹੀਂ ਰੋਕਿਆ ਜਿਹੜਾ ਜੀ ਜਾ ਸਕਦਾ। ਜਿਹੜੀ ਸਲਮਾਨ ਖੁਰਸ਼ੀਦ ਆ ਜੀ, ਜਿਹੜਾ ਉਹਦੇ ਉੱਤੇ ਟਿੱਪਣੀ ਕਰਦਿਆਂ ਭਾਜਪਾ ਨੇ ਕਿਹਾ ਕਿ ਕਾਂਗਰਸ ਦੇ ਫਿਰਕੂ ਦੰਗੇ ਕਰਵਾਉਣ ਦੇ ਇਤਿਹਾਸ ਦਾ ਇਸ ਬਿਆਨ ਤੋਂ ਜਿਹੜਾ ਜੀ ਉਹ ਪਤਾ ਲੱਗਦਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਹਾਲੇ ਵੀ ਮਹਿਜ਼ ਵੋਟਾਂ ਦੀ ਖਾਤਰ ਫੁੱਟ ਪਾਊ ਸਿਆਸਤ ਜਿਹੜੀ ਆ ਜੀ ਉਹ ਕਰ ਰਹੀ ਆ। ਇਹਦੇ ਉੱਤੇ ਮੁੜ ਕੇ ਕੋਈ ਅਜੇ ਪ੍ਰਤੀਕਰਮ ਜਿਹੜਾ ਜੀ ਉਹ ਸਲਮਾਨ ਖੁਰਸ਼ੀਦ ਹੋਰਾਂ ਦਾ ਨਹੀਂ ਆਇਆ। ਸ਼ਾਇਦ ਇਹ ਬਿਆਨ ਸਲਮਾਨ ਖੁਰਸ਼ੀਦ ਨੂੰ ਤੇ ਕਾਂਗਰਸ ਨੂੰ ਆਉਂਦੇ ਕਈ ਦਿਨਾਂ ਦੇ ਦੌਰਾਨ ਤੰਗ ਕਰਦਾ ਰਹਿ ਸਕਦਾ ਜੀ। ਜੀ ਕਈ ਵਾਰੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸਾਡੇ ਮੂੰਹ ਚੋਂ ਕੀ ਨਿਕਲਦਾ ਆ। ਤੇ ਅੱਗੇ ਕੈਪਟਨ ਅਮਰਿੰਦਰ ਦੀ ਜੇ ਗੱਲ ਕਰੀਏ ਤਾਂ ਜਿੱਥੇ ਵੀ ਜਾਂਦੇ ਇਹਨਾਂ ਨੂੰ ਡਰੱਗ ਦੇ ਸਵਾਲ, ਕਰਜ਼ੇ ਦੇ ਸਵਾਲ ਹੁੰਦੇ ਆ, ਪਰ ਹੁਣ ਡਰੱਗ ਦੇ ਸਵਾਲਾਂ ਤੋਂ ਖਿਜਣ ਲੱਗੇ। ਤੁਹਾਡੀ ਕੱਲ ਜਿਹੜੇ ਨਵੇਂ ਬਣਾਏ ਮੰਤਰੀ ਨੇ ਜੀ, ਉਹਨਾਂ ਸਾਰਿਆਂ ਨੇ ਆਪਣੇ ਅਹੁਦੇ ਜਿਹੜੇ ਉਹ ਸੰਭਾਲੇ, ਕੱਲੇ ਕੱਲੇ ਦੇ ਦਫ਼ਤਰ ਦੇ ਵਿੱਚ ਗਏ ਕੈਪਟਨ ਅਮਰਿੰਦਰ ਸਿੰਘ ਹੋਰੀ। ਹਾਲਾਂਕਿ ਜਿਹੜੀ ਬਾਗੀ ਕਸੂਰਾਂ ਨੇ ਜੀ ਉਹ ਘਟਣ ਦੀ ਜਗ੍ਹਾ ਦੇ ਉੱਤੇ ਹੋਰ ਵੱਧਦੀਆਂ ਜਿਹੜੀਆਂ ਜੀ ਉਹ ਨਜ਼ਰ ਆ ਰਹੀਆਂ ਨੇ। ਦੋ ਵਿਧਾਇਕ ਜਿਹੜੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਵੀ ਮੀਡੀਆ ਵਿੱਚ ਬੜਾ ਚੱਲ ਰਿਹਾ ਕਿ ਉਹਨਾਂ ਨੇ ਵੀ ਬਾਗੀ ਸੁਰਾਂ ਜਿਹੜੀਆਂ ਉਹ ਅਪਣਾਈਆਂ ਨੇ। ਇਹਦੇ ਤੋਂ ਬਾਅਦ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਜਦੋਂ ਜਿਹੜਾ ਸਵਾਲ ਸੀਗਾ ਜੀ ਹਾਈ ਕੋਰਟ ਦੇ ਨਾਲ ਸੰਬੰਧਿਤ, ਬਾਰ-ਬਾਰ ਜਿਹੜਾ ਜੀ ਉਹ ਪੁੱਛਿਆ ਗਿਆ ਕਿ ਜਿਹੜੀ ਹਾਈ ਕੋਰਟ ਹੈ ਉਹਨੇ ਇਹ ਕੰਟੈਂਪਟ ਆਫ ਕੋਰਟ ਜਿਹੜਾ ਜੀ ਉਹ ਕਰਾਰ ਦਿੱਤਾ, ਤਾਂ ਕੈਪਟਨ ਸਾਹਿਬ ਨੇ ਇਹਦੇ ਉੱਤੇ ਆਪਣਾ ਪ੍ਰਤੀਕਰਮ ਜਿਹੜਾ ਜੀ ਦਿੱਤਾ ਕਿ ਮੈਂ ਹਾਈ ਕੋਰਟ ਦੇ ਅਗੇਂਸਟ ਕੁਛ ਨਹੀਂ ਬੋਲਿਆ। ਉਹਨਾਂ ਨੇ ਇਹ ਗੱਲ ਫੇਰ ਕਹੀ ਕਿ ਪੁਲਿਸ ਦੀ ਅਨੁਸ਼ਾਸਨਹੀਣਤਾ ਜਿਹੜੀ ਹੈ ਜੀ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ। ਉਹਨਾਂ ਨੇ ਕਿਹਾ ਕਿ ਵਰਦੀ ਦੇ ਵਿੱਚ ਜਿਹੜਾ ਵੀ ਹੁੰਦਾ ਜੀ ਉਹਨੂੰ ਅਨੁਸ਼ਾਸਨ ਦੇ ਵਿੱਚ ਰਹਿਣਾ ਪਊਗਾ। ਹਰਪ੍ਰੀਤ ਸਿੰਘ ਸਿੱਧੂ ਜਿਹੜੇ ਕਿ STF ਦੇ ਮੁਖੀ ਬਣਾਏ ਗਏ ਨੇ, ਉਹਨਾਂ ਦੀਆਂ ਘਟਾਈਆਂ ਗਈਆਂ ਪਾਵਰਾਂ ਦੇ ਜਿਹੜਾ ਸਵਾਲ ਸੀਗਾ ਉਹਦੇ ਉੱਤੇ ਖਿੱਝ ਗਏ ਕੈਪਟਨ ਅਮਰਿੰਦਰ ਸਿੰਘ ਹੋਰੀ। ਇਹ ਕਿਹਾ ਜੀ ਕਿ ਮੈਂ ਇਹਦੇ ਵਾਸਤੇ ਬਹੁਤ ਸਪਸ਼ਟੀਕਰਨ ਪਹਿਲਾਂ ਦੇ ਚੁੱਕਿਆ ਔਰ ਸਵਾਲ ਕਰਨ ਵਾਲੇ ਪੱਤਰਕਾਰ ਨੂੰ ਵੀ ਇਹ ਗੱਲ ਜਿਹੜੀ ਜੀ ਆਖੀ ਕਿ ਤੁਸੀਂ ਇੱਕੋ ਗੱਲ ਦੇ ਪਿੱਛੇ ਪੈ ਗਏ ਹੋ, ਔਰ ਇਹ ਵੀ ਕਿਹਾ ਕਿ ਇੱਕੋ ਨੂੰ ਤਕਲੀਫ ਜਿਹੜੀ ਹੈ ਜੀ ਉਹ ਕਿਉਂ ਹੋ ਰਹੀ ਆ। ਹਾਲਾਂਕਿ ਬਾਕੀਆਂ ਨੇ ਵੀ ਇਹ ਗੱਲ ਕਹੀ ਕਿ ਜਿਹੜਾ ਸਵਾਲ ਹੈ ਉਹਦਾ ਜਵਾਬ ਤਾਂ ਐਜ਼ ਏ CM ਜਿਹੜਾ ਜੀ ਉਹ ਸਾਨੂੰ ਦੇਣਾ ਚਾਹੀਦਾ। ਉਹਨਾਂ ਨੇ ਇਹ ਗੱਲ ਜਿਹੜੀ ਜੀ ਇਹਨੂੰ ਇਸ ਤਰੀਕੇ ਦੇ ਨਾਲ ਜਸਟੀਫਾਈ ਕੀਤਾ ਕਿ ਹਰਪ੍ਰੀਤ ਸਿੰਘ ਸਿੱਧੂ ਹੋਰੀ ਜਿਹੜੇ ਕਿ ਕੇਂਦਰ ਸਰਕਾਰ ਦੇ ਡੈਪੂਟੇਸ਼ਨ ਦੇ ਉੱਤੇ ਸਨ, ਉਹਨਾਂ ਨੂੰ ਲਿਆਉਣ ਦੇ ਵਾਸਤੇ ਸੂਬੇ ਦੇ ਵਿੱਚ DGP ਦੇ ਅੰਡਰ ਉਹਨਾਂ ਨੂੰ ਨਹੀਂ ਸੀ ਕੀਤਾ ਜਾ ਸਕਦਾ। ਇਸ ਕਰਕੇ ਉਹ ਮੁੱਖ ਮੰਤਰੀ ਦੇ ਅੰਡਰ ਆਏ ਤੇ ਉਹਨਾਂ ਨੂੰ ਪਾਵਰਾਂ ਜਿਹੜੀਆਂ ਸੀਗੀਆਂ ਉਹ ਦਿੱਤੀਆਂ। ਉਹ ਕਹਿੰਦੇ ਜੀ ਉਹ ਜਿਹੜਾ ਡੈਪੂਟੇਸ਼ਨ ਪੀਰੀਅਡ ਸੀਗਾ ਉਹ ਹੋ ਗਿਆ ਉਹਨਾਂ ਦਾ ਸਮਾਪਤ।
ਤੇ ਹੁਣ ਉਹ ਮੁੱਖ ਮੰਤਰੀ ਦੇ ਅੰਡਰ ਨਹੀਂ ਰਹੇ, ਉਹ ਡੀਪੀ ਦੇ ਅੰਡਰ ਜਿਹੜੇ ਆ ਗਏ ਆ। ਬੇਸ਼ੱਕ ਇਹ ਜਸਟੀਫਿਕੇਸ਼ਨ ਜਿਹੜੀ ਕਾਫੀ ਹੱਦ ਤੱਕ ਸਹੀ ਆ, ਪਰ ਸਵਾਲ ਜਿਹੜਾ ਨਾ ਜੀ ਸਭ ਤੋਂ ਵੱਡਾ ਇਹ ਆ ਕਿ ਜਿਹੜੀ ਉਹਨਾਂ ਨੂੰ ਸਰਹੱਦੀ ਰੇਂਜ ਦਾ ਇੰਡੀਪੈਂਡੈਂਟ ਚਾਰਜ ਦਿੱਤਾ ਗਿਆ ਸੀਗਾ, ਉਹ ਤਾਂ ਇਸ ਜਸਟੀਫਿਕੇਸ਼ਨ ਦੇ ਵਿੱਚ ਜਿਹੜਾ ਜੀ ਉਹ ਨਹੀਂ ਆਉਂਦਾ ਕਿ ਉਹ ਜਿਹੜੀ ਜੀ ਉਹ ਵਾਪਸ ਲਈ ਗਈ ਆ। ਸੈਕੰਡਲੀ, ਜਿਹੜੀ ਰਿਪੋਰਟ ਹਾਈ ਕੋਰਟ ਦੇ ਵਿੱਚ ਲੱਗੀ ਆ ਉਹ STF ਦੇ ਮੁਖੀ ਦੀ ਜਿਹੜੀ ਜੀ ਲੱਗੀ ਆ, ਇਹਦੇ ਤੋਂ ਉੱਤੇ ਉਹਨਾਂ ਨੇ ਇਹ ਕਹਿ ਕੇ ਜਿਹੜਾ ਚਾਲਿਆ ਵੀ ਇਹ ਲਾਸਟ ਸਵਾਲ ਆ, ਮੈਂ ਇਸ ਮੁੱਦੇ ਦੇ ਉੱਤੇ ਹੋਰ ਨਹੀਂ ਕੁਝ ਵੀ ਬੋਲਣਾ। ਬਿਲਕੁਲ ਜੀ, ਜੇ ਮੁੱਦਿਆਂ ਤੇ ਆ ਗਿਆ ਤਾਂ ਕੁਰਸੀ ਆ ਜਿਹੜੀ ਅਗਲੀ ਵਾਰ ਨਹੀਂ ਮਿਲੂਗੀ। ਤੇ ਅੱਗੇ ਪਾਕਿਸਤਾਨ ਦੀ ਜੇ ਗੱਲ ਕਰੀਏ ਤਾਂ ਮੁੰਡਾ ਉੱਥੇ ਗਵਾਚ ਗਿਆ ਸੀ, ਉਹ ਭਾਰਤ ਵਾਪਸ ਆਇਆ ਤੇ ਕਿਰਨ ਵਾਲਾ ਨੂੰ 6 ਮਹੀਨੇ ਦਾ ਵੀਜ਼ਾ ਮਿਲਿਆ। ਬਿਲਕੁਲ ਜੀ, ਜਿਹੜੀ ਕਿਰਨ ਵਾਲਾ ਜਿਹਨੇ ਇੱਥੇ ਜਾ ਕੇ ਵਿਆਹ ਜਿਹੜਾ ਜੀ ਆਪਣਾ ਕਰਵਾ ਲਿਆ ਸੀਗਾ, ਇਸਲਾਮ ਧਰਮ ਕਬੂਲ ਕਰਕੇ ਅਮੀਨਾ ਬੀਬੀ ਉਹ ਬਣ ਗਈ ਸੀਗੀ, ਉਹਨੇ ਉੱਥੇ ਜਿਹੜਾ ਜੀ ਅਦਾਲਤ ਨੇ ਉਹਦਾ 6 ਮਹੀਨੇ ਦਾ ਵੀਜ਼ਾ ਜਿਹੜਾ ਜੀ ਉਹ ਵਧਾ ਦਿੱਤਾ ਆ। ਉਹਨੇ ਇਹਦੇ ਤੋਂ ਬਾਅਦ ਪਾਕਿਸਤਾਨ ਦੀ ਨਾਗਰਿਕਤਾ ਹਾਸਲ ਕਰਨ ਲਈ ਤੇ ਵੀਜ਼ੇ ਦੇ ਵਿੱਚ ਵਾਧੇ ਦੇ ਵਾਸਤੇ ਅਰਜ਼ੀ ਜਿਹੜੀ ਹੈ ਜੀ ਉਹ ਦਿੱਤੀ ਸੀਗੀ। ਪਹਿਲਾਂ ਅਦਾਲਤ ਨੇ ਜਿਹੜਾ ਜੀ 30 ਦਿਨ ਦੀ ਉਹਨੂੰ ਪਰਮਿਸ਼ਨ ਦਿੱਤੀ ਸੀ, ਹੁਣ ਉਹਦਾ 6 ਮਹੀਨੇ ਦਾ ਵੀਜ਼ਾ ਜਿਹੜਾ ਜੀ ਉਹ ਵੱਧ ਗਿਆ। ਉਦੋਂ ਇਹਦੇ ਦੌਰਾਨ ਜਿਹੜਾ ਜੀ ਇਹ ਪਤਾ ਲੱਗੂਗਾ ਕਿ ਉੱਥੋਂ ਦੀ ਜਿਹੜੀ ਨਾਗਰਿਕਤਾ ਆ ਉਹਨੂੰ ਮਿਲਦੀ ਆ ਜਾਂ ਨਹੀਂ। ਅਦਾਲਤ ਦੇ ਵਿੱਚ ਵੱਖਰੀ ਸੁਣਵਾਈ ਜਿਹੜੀ ਹੈ ਜੀ ਇਹਦੀ ਚੱਲ ਰਹੀ ਆ। ਆਪਾਂ ਸਾਂਝਾ ਵੀ ਕੀਤਾ ਸੀਗਾ ਕਿ ਕਈ ਕਿਸਮ ਦੇ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਜਾਣਕਾਰੀ ਆ ਰਹੀ ਹੈ ਕਿਰਨ ਬਾਲਾ ਦੇ ਸਹੁਰਾ ਪਰਿਵਾਰ ਦੇ ਵੱਲੋਂ, ਜਾਂ ਜਿਵੇਂ ਉਹ ਮੁੱਕਰ ਹੀ ਗਈ ਉੱਥੇ ਜਾ ਕੇ ਕਿ ਨਿਆਣੇ ਮੇਰੇ ਹੈ ਹੀ ਨਹੀਂ ਸੀਗੇ। ਇਹ ਸਾਰਾ ਕੁਝ ਜਿਹੜਾ ਜੀ ਉਹ ਆਪਣੀ ਜਗ੍ਹਾ ਦੇ ਉੱਤੇ ਚੱਲੀ ਜਾ ਰਿਹਾ, ਪਰ ਉਦੋਂ ਇਹ ਰਾਹਤ ਮਿਲੀ ਹੈ। ਦੂਜੇ ਪਾਸੇ ਇੱਕ ਜਿਹੜਾ ਮੁੰਡਾ ਸੀਗਾ ਜੀ ਉਹ ਗਾਇਬ ਹੋ ਗਿਆ ਸੀਗਾ, ਪਾਕਿਸਤਾਨ ਦੇ ਜਥੇ ਦੇ ਨਾਲ ਜਿਹੜਾ ਜੀ ਉਹ ਗਿਆ ਸੀਗਾ, ਅਮਰਜੀਤ ਸਿੰਘ ਇਹਦਾ ਨਾਮ ਹੈ ਜੀ। ਇਹ ਅਚਾਨਕ ਗੁੰਮ ਹੋਣ ਵਾਲਾ ਜਿਹੜੀਆਂ 23 ਵਰਿਆਂ ਦਾ ਉਹ ਵੀ ਜਿਹੜਾ ਜੀ ਲੱਭ ਗਿਆ, ਔਰ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਇਹਨੂੰ ਗ੍ਰਿਫਤਾਰ ਕਰਕੇ ਲਿਆ ਕੇ ਭਾਰਤ ਵਾਲੀ ਜਿਹੜੇ ਸਾਈਡ ਨੇ ਇੱਥੇ ਇਹਨਾਂ ਨੂੰ ਜਿਹੜਾ ਜੀ ਉਹ ਦੇ ਦਿੱਤਾ। ਵਾਘਾ ਅਟਾਰੀ ਸਰਹੱਦ ਦੇ ਉੱਤੇ ਜਿਹੜੇ ਪਾਕਿਸਤਾਨ ਦੇ ਰੇਂਜਰ ਸੀਗੇ ਜੀ, ਉਹਨਾਂ ਦੇ ਅਧਿਕਾਰੀਆਂ ਨੇ ਜਿਹੜੇ ਇੱਥੇ BSF ਹੈ ਜੀ ਉੱਥੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕੀਤਾ। ਅਟਾਰੀ ਸਰਹੱਦ ਦੇ ਉੱਤੇ ਲੰਮਾ ਸਮਾਂ ਇਹਨੂੰ ਪੁੱਛਗਿੱਛ ਜਿਹੜੀ ਆ ਜੀ ਉਹ ਕੀਤੀ ਗਈ। ਅਮਰਜੀਤ ਨੂੰ ਉਹਦੇ ਮਾਪਿਆਂ ਦੇ ਹਵਾਲੇ ਜਿਹੜਾ ਜੀ ਉਹ ਕੀਤਾ ਗਿਆ, ਜਿਹੜੇ ਕਿ ਸਵੇਰ ਤੋਂ ਸਰਹੱਦ ਦੇ ਉੱਤੇ ਉਹਦੀ ਇੰਤਜ਼ਾਰ ਦੇ ਵਿੱਚ ਜਿਹੜੇ ਜੀ ਉਹ ਖੜੇ ਸਨ। ਅਮਰਜੀਤ ਕਹਿੰਦਾ ਹੈ ਕਿ ਉਹਦੇ ਕੋਲੋਂ ਗੁਰਧਾਮ ਯਾਤਰਾ ਦੇ ਦੌਰਾਨ ਗਲਤੀ ਹੋਈ ਆ, ਉਹਦਾ ਪਾਸਪੋਰਟ ਦਾ ਵੀਜ਼ਾ 15 ਦਿਨ ਦਾ ਜਿਹੜਾ ਜੀ ਹੋਣ ਦਾ ਭੁਲੇਖਾ ਲੱਗ ਗਿਆ ਤੇ ਉਹ ਆਪਣੇ ਇੱਕ ਫੇਸਬੁੱਕ ਫਰੈਂਡ ਜਿਹੜਾ ਅਮਿਦ ਰਿਆਜ਼ ਹੈ ਉਹਨੂੰ ਮਿਲਣ ਦੇ ਵਾਸਤੇ ਜਿਹੜਾ ਸੀਗਾ ਜੀ ਉਹ ਚਲੇ ਗਿਆ। ਅਮਰਜੀਤ ਸਿੰਘ ਜਿਹੜਾ ਕਿ ਪਿੰਡ ਨਰੰਜਨਪੁਰਾ ਡਿਸਟ੍ਰਿਕਟ ਅੰਮ੍ਰਿਤਸਰ ਦਾ ਰਹਿਣ ਵਾਲਾ ਜੀ, ਉਹ ਵਿਸਾਖੀ ਮਨਾਉਣ ਦੇ ਵਾਸਤੇ 12 ਅਪ੍ਰੈਲ ਨੂੰ ਜਿਹੜਾ ਇੱਥੋਂ ਜਥਾ ਗਿਆ ਸੀਗਾ ਜੀ ਉਹਦੇ ਨਾਲ ਗਿਆ ਸੀਗਾ ਤੇ ਉਹ ਉੱਥੋਂ ਸ਼ੱਕੀ ਹਾਲਾਤ ਦੇ ਵਿੱਚ ਜਿਹੜਾ ਜੀ ਇੱਕਦਮ ਨਿਕਲ ਗਿਆ। ਜਦੋਂ ਕਿ ਜਿਹੜੇ ਜਾਣ ਵਾਲੇ ਹੁੰਦੇ ਨੇ ਇਸ ਤਰ੍ਹਾਂ ਉਹ ਇੰਡੀਪੈਂਡੈਂਟ ਜਿਹੜਾ ਜੀ ਉਹ ਨਹੀਂ ਘੁੰਮ ਸਕਦੇ। ਅਮਰਜੀਤ ਜਿਹੜਾ ਜੀ ਇਹ ਮਲੇਸ਼ੀਆ ਵੀ ਰਹਿ ਕੇ ਆਇਆ ਕੁਝ ਸਮਾਂ, ਉੱਥੋਂ ਉਹਦੀ ਜਿਹੜੀ ਦੋਸਤੀ ਆ ਉਹ ਫੇਸਬੁੱਕ ਦੇ ਰਾਹੀਂ ਸ਼ੇਖੂਪੁਰਾ ਵਾਸੀ ਜਿਹੜਾ ਅਮਿਦ ਰਿਆਜ਼ ਹੈ ਉਹਦੇ ਨਾਲ ਹੋ ਗਈ, ਜਿਹਨੂੰ ਉਹ ਮਿਲਣ ਦੇ ਵਾਸਤੇ ਜਿਹੜਾ ਜੀ ਉੱਥੇ ਚਲੇ ਗਿਆ। ਔਰ ਜਿਹਨੂੰ ਮਿਲਣ ਦੇ ਵਾਸਤੇ ਗਿਆ ਸੀਗਾ ਜੀ ਉਹਨੇ ਜਦੋਂ ਖਬਰਾਂ ਦੇਖੀਆਂ ਤਾਂ ਉਹਨੇ ਔਕਾਫ ਬੋਰਡ ਦੇ ਨਾਲ ਜਿਹੜਾ ਸੀਗਾ ਜੀ ਸੰਪਰਕ ਕਰਕੇ ਪੁਲਿਸ ਦੇ ਹਵਾਲੇ ਜਿਹੜਾ ਜੀ ਉਹ ਕੀਤਾ। ਕੁਝ ਜਿਹੜੇ ਸੂਤਰ ਨੇ ਉਹ ਇੱਕ ਡਿਫਰੈਂਟ ਜੀ ਕਹਾਣੀ ਹੋਰ ਵੀ ਦੱਸਦੇ ਨੇ, ਇਹਨੂੰ ਜਿਹੜਾ ਜੀ ਸਬੰਧਾਂ ਦਾ ਟ੍ਰਾਇੰਗਲ ਦੇ ਤੌਰ ਦੇ ਉੱਤੇ ਵੀ ਜਿਹੜਾ ਜੀ ਉਹ ਪੇਸ਼ ਕਰ ਰਹੇ ਨੇ। ਖੈਰ ਉਹਦੀ ਬਹੁਤੀ ਜ਼ਿਆਦਾ ਪੁਸ਼ਟੀ ਤਾਂ ਜਿਹੜੀ ਜੀ ਉਹ ਨਹੀਂ ਹੋ ਰਹੀ, ਪਰ ਇੰਨਾ ਜ਼ਰੂਰ ਹੈ ਕਿ ਇਹ ਜੱਥਾ ਇਸ ਵਾਰੀ ਜਿਹੜਾ ਜਿਸ ਕਿਸਮ ਦੇ ਨਾਲ ਚਰਚਿਤ ਜਿਹੜਾ ਸੀਗਾ ਜੀ ਉਹ ਹੋ ਗਿਆ, ਉਹਨੇ ਇੱਕ ਸਵਾਲ ਤਾਂ ਜਿਹੜਾ ਜੀ ਉਹ ਵੱਡਾ ਖੜਾ ਕਰ ਦਿੱਤਾ ਕਿ ਜਿਨ੍ਹਾਂ ਕੋਲ ਐਪਲੀਕੇਸ਼ਨ ਜਾਂਦੀਆਂ ਨੇ ਇਹ ਵੀਜ਼ੇ ਦੀਆਂ, ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉੱਥੇ ਵੀ ਕੋਈ ਪੈਸਾ ਧੇਲਾ ਜਿਹੜਾ ਜੀ ਉਹ ਚੱਲਣ ਲੱਗ ਗਿਆ ਵੀ ਜਿਹੜਾ ਕਿਹਨੂੰ ਵੀਜ਼ਾ ਦਵਾਉਣਾ ਕਿਹਨੂੰ ਨਹੀਂ ਦਵਾਉਣਾ। ਬਿਲਕੁਲ ਜੀ, ਇਹ ਤਾਂ ਇਹਦਾ ਮਤਲਬ ਹੈ ਕਿ ਦੇਖ ਕੇ ਦਿੰਦੇ ਨਹੀਂ ਗੇ ਵੀਜ਼ਾ, ਜਿਹੜੀ ਚੱਲ ਗਈ ਸੋ ਚੱਲ ਗਈ। ਤੇ ਅੱਗੇ ਝੋਨੇ ਦੀ ਗੱਲ ਕਰਦੇ ਆ ਜੀ, 20 ਜੂਨ ਤੋਂ ਪਹਿਲਾਂ ਝੋਨਾ ਨਹੀਂ ਲਾਇਆ ਜਾਊਗਾ। ਬਿਲਕੁਲ ਜੀ, ਜਿਹੜੀ ਕਣਕ ਦੀ ਵਾਢੀ ਆ ਤਕਰੀਬਨ ਸਮਾਪਤ ਹੋਣ ਦੇ ਜਿਹੜੀ ਆ ਜੀ ਉਹ ਕੰਢੇ ਆ ਤੇ ਹੁਣ ਜਿਹੜਾ ਜੀ ਝੋਨੇ ਦੀ ਲਵਾਈ ਦਾ ਫਿਕਰ ਜਿਹੜਾ ਉਹ ਸਰਕਾਰ ਨੂੰ ਵੀ ਪੈ ਗਿਆ। ਸੂਬਾ ਸਰਕਾਰ ਨੇ ਇੱਕ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਆ, ਇਹਦੇ ਅਨੁਸਾਰ 20 ਜੂਨ ਤੋਂ ਪਹਿਲਾਂ ਝੋਨਾ ਨਹੀਂ ਜਿਹੜਾ ਜੀ ਉਹ ਲਾਇਆ ਜਾ ਸਕੂਗਾ ਔਰ ਸਰਕਾਰ ਦੇ ਵੱਲੋਂ ਇਹਦੇ ਸੰਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ। ਇਹਦੇ ਹਵਾਲੇ ਦੇ ਨਾਲ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਵਾਸਤੇ ਜਿਹੜਾ ਜੀ ਉਹ ਕਹਿ ਰਿਹਾ। ਸਰਕਾਰ ਦਾ ਤਰਕ ਹੈ ਕਿ ਇਹਦੇ ਨਾਲ ਜਿੱਥੇ
ਪਾਣੀ ਦੀ ਬਚਤ ਹੋਊਗੀ, ਉੱਥੇ ਕਣਕ ਦੇ ਝਾੜ ਦੇ ਉੱਤੇ ਵੀ ਜਿਹੜਾ ਜੀ ਉਹ ਅਸਰ ਨਹੀਂ ਪਊਗਾ। ਪਿਛਲੇ ਸਾਲ ਝੋਨੇ ਦੀ ਲਵਾਈ ਦੇ ਵਾਸਤੇ 15 ਜੂਨ ਦਾ ਦਿਨ ਜਿਹੜਾ ਜੀ ਉਹ ਮੁਕਰਰ ਕੀਤਾ ਗਿਆ ਸੀਗਾ। ਹੁਣ ਇਹ 5 ਦਿਨ ਜਿਹੜਾ ਜੀ ਵਧਾਤਾ। ਇਸ ਕੜੀ ਵਜੋਂ ਪਿਛਲੇ ਸਾਲ ਝੋਨੇ ਦੀ ਰਿਕਾਰਡ ਪੈਦਾਵਾਰ ਹੋਣ ਦੀ ਗੱਲ ਜਿਹੜੀ ਜੀ ਉਹ ਕਹੀ ਜਾ ਰਹੀ ਹੈ। ਦੂਜੇ ਪਾਸੇ ਇਹਦੇ ਨਾਲ, ਇਸ ਫੈਸਲੇ ਦੇ ਨਾਲ ਕੁਝ ਜਿਹੜੀਆਂ ਧਿਰਾਂ ਨੇ ਉਹ ਅਸਹਿਮਤੀ ਜਤਾ ਰਹੀਆਂ ਨੇ, ਜਿਹਦੇ ਵਿੱਚ ਕਿਸਾਨ ਧਿਰਾਂ ਨੇ ਉਹ ਝੋਨੇ ਦੀ ਲਵਾਈ ਦੇ ਵਾਸਤੇ 1 ਜੂਨ ਦੀ ਗੱਲ ਜਿਹੜੀ ਜੀ ਉਹ ਕਰ ਰਹੀਆਂ ਕਿ 1 ਜੂਨ ਜਿਹੜੀ ਉਹ ਦਿੱਤੀ ਜਾਵੇ। ਇਹਦੇ ਸੰਬੰਧੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਜਿਹੜਾ ਜੀ ਉਹ ਇਹ ਕਹਿ ਰਿਹਾ ਕਿ ਪਿਛਲੇ ਸਾਲ ਜਦੋਂ ਝੋਨਾ ਚੰਗਾ ਹੋਇਆ ਸੀਗਾ, ਫਿਰ 1 ਜੂਨ ਤੋਂ ਇਹਨੂੰ ਕਿਉਂ ਜਿਹੜਾ ਜੀ ਉਹ ਲਿਆਉਣਾ। ਉਹਨਾਂ ਦਾ ਇਹ ਤਰਕ ਹੈ ਕਿ 1 ਜੂਨ ਤੋਂ ਝੋਨਾ ਲਾਉਣ ਨਾਲ ਪਾਣੀ ਦੀ ਜ਼ਿਆਦਾ ਖਪਤ ਹੁੰਦੀ ਹੈ ਔਰ ਇਹਦੇ ਲਈ ਪਾਵਰਕਾਮ ਦੇ ਵੱਲੋਂ ਝੋਨੇ ਲਈ 20 ਜੂਨ ਤੋਂ ਪਹਿਲਾਂ ਬਿਜਲੀ ਜਿਹੜੀ ਹੈ ਜੀ ਉਹ ਨਹੀਂ ਛੱਡੀ ਜਾਊਗੀ। ਜਿਹੜੀਆਂ ਕਿਸਾਨ ਯੂਨੀਅਨ ਨੇ ਜੀ ਉਹ ਵੀ ਇਹਦੇ ਉੱਤੇ ਆਪਣੇ ਜਿਹੜੇ ਜੀ ਉਹ ਬਿਆਨ ਜਾਰੀ ਕਰਨ ਲੱਗੀਆਂ ਨੇ ਕਿ ਜੂਨ ਤੋਂ ਬਾਅਦ ਇੱਕਦਮ ਲਵਾਈ ਦਾ ਜ਼ੋਰ ਪੈਣ ਕਰਕੇ ਬਿਜਲੀ ਸਿਸਟਮ ਦੇ ਉੱਤੇ ਜਿਹੜਾ ਜੀ ਉਹ ਮਾੜਾ ਅਸਰ ਪੈਂਦਾ। ਉਹ ਸਰਕਾਰ ਨੂੰ ਇਹ ਤਰਕ ਜਿਹੜਾ ਜੀ ਉਹ ਦੇ ਰਹੀਆਂ ਨੇ। ਪਰ ਜਿਹੜੀ ਗੱਲ ਕੱਲ ਜਦੋਂ ਕਾਲ ਸੀਗੀਆਂ ਜੀ ਉਹਦੇ ਵਿੱਚ ਵੀ ਜਿਹੜੀ ਬਾਰ-ਬਾਰ ਉੱਠਦੀ ਸੀਗੀ ਜੀ ਉਹ ਇਹੀ ਸੀ ਫਿਕਰਮੰਦੀ ਵਾਲੀ। ਫਿਕਰਮੰਦੀ ਜਿਹੜੀ ਹੈ ਜੀ ਉਹ ਨਹੀਂ ਆ ਬਿਲਕੁਲ ਵੀ। ਜਿਹੜੀ ਅਵੇਅਰਨੈਸ ਕਿਸਾਨਾਂ ਦੇ ਵਿੱਚ ਨਹੀਂ ਆ ਕਿ ਕਿੰਨੀ ਕੁ ਦੇਰ ਜਿਹੜਾ ਜੀ ਇਹ ਝੋਨਾ ਹੋਰ ਲੱਗਣਾ ਹੈ, ਕਿੰਨੇ ਕੁ ਸਾਲ ਜਿਹੜਾ ਜੀ ਉਹ ਝੋਨਾ ਹੋਰ ਲੱਗਣਾ। ਜਿਸ ਤੇਜ਼ੀ ਦੇ ਨਾਲ ਪਾਣੀ ਮੁੱਕ ਰਿਹਾ ਲੱਗਦਾ ਉਸ ਹਿਸਾਬ ਦੇ ਨਾਲ ਕੋਈ 5-4 ਸਾਲ ਲਾ ਕੇ ਚੱਲੋ ਜੀ, ਇਦੋਂ ਬਾਅਦ ਮੁੜ ਕੇ ਝੋਨਾ ਨਹੀਂ ਲੱਗ ਸਕਣਾ ਜੀ। ਇਹਦੇ ਵਾਸਤੇ ਹੁਣ ਤੋਂ ਕੁਛ ਨਾ ਕੁਛ ਤਾਂ ਜਿਹੜਾ ਜੀ ਉਹ ਸੋਚਣਾ ਪਊਗਾ। ਨਹੀਂ ਸੋਚਣਗੇ ਤਾਂ ਕੰਪਲੀਟ ਖਤਮ ਹੋ ਜਾਊਗਾ ਜੀ। ਤੇ ਅਗਲੀ ਜੇ ਗੱਲ ਕਰੀਏ ਜਿਹੜੀ ਕਣਕ ਸੜੀ ਸੀਗੀ, ਸੈਂਕੜੇ ਏਕੜ ਕਣਕ ਸੜ ਗਈ ਹੈ, ਪਰ ਅਜੇ ਤੱਕ ਸਰਕਾਰ ਨੇ ਕੋਈ ਅਸਾਰ ਹੀ ਨਹੀਂ ਲਈ। ਐਤਕੀ ਕੁਛ ਜ਼ਿਆਦਾ ਜਿਹੜੀਆਂ ਜੀ ਇਹ ਘਟਨਾ ਵਾਪਰੀਆਂ ਨੇ ਪੰਜਾਬ ਦੇ ਵਿੱਚ ਔਰ ਸੈਂਕੜੇ ਏਕੜ ਕਣਕ ਜਿਹੜੀ ਹੈ ਜੀ ਉਹ ਅੱਗ ਦੇ ਨਾਲ ਤਬਾਹ ਹੋ ਗਈ ਹੈ, ਜਿਹਦੇ ਕਰਕੇ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਜੀ ਉਹ ਹੋ ਗਿਆ। ਜਿਹੜੇ ਕਿਸਾਨ ਭਲਾਈ ਵਿਭਾਗ ਹੈ, ਨਵਾਂ ਨਾਮ ਜਿਹੜਾ ਜੀ ਇਹਦਾ, ਇਹ ਕਣਕ ਦੇ ਵੱਧ ਝਾੜ ਦਾ ਸਿਹਰਾ ਤਾਂ ਆਪਣੇ ਸਿਰ ਦੇ ਉੱਤੇ ਲੈ ਰਿਹਾ ਜੀ, ਪਰ ਅੱਗ ਲੱਗਣ ਦੀਆਂ ਜਿਹੜੀਆਂ ਘਟਨਾਵਾਂ ਤੇ ਰਕਬੇ ਬਾਰੇ ਜਾਣਕਾਰੀ ਜਿਹੜੀ ਹੈ ਜੀ ਉਹ ਇਕੱਠੀ ਕਰਨ ਦੀ ਕੋਈ ਕੋਸ਼ਿਸ਼ ਅਜੇ ਤੱਕ ਜਿਹੜੀ ਹੈ ਜੀ ਉਹ ਨਹੀਂ ਕੀਤੀ ਜਾ ਰਹੀ। ਪਾਵਰਕਾਮ ਦੇ ਵੱਲੋਂ ਢਿੱਲੀਆਂ ਤਾਰਾਂ ਜਾਂ ਸਪਾਰਕਿੰਗ ਕਰਕੇ ਅੱਗ ਲੱਗਣ ਦੇ ਇਕੱਠੇ ਕੀਤੇ ਅੰਕੜਿਆਂ ਦੇ ਅਨੁਸਾਰ 22 ਅਪ੍ਰੈਲ ਤੱਕ 360 ਏਕੜ ਕਣਕ ਸੜ ਕੇ ਸੁਆਹ ਹੋ ਚੁੱਕੀ ਹੈ। ਇਹ ਤਾਰਾਂ ਦੀ ਵਜ੍ਹਾ ਕਰਕੇ। ਖੇਤੀ ਤੇ ਕਿਸਾਨ ਭਲਾਈ ਵਿਭਾਗ ਜਿਹੜਾ ਜੀ ਉਹ ਅਜੇ ਤੱਕ ਕਿਸਾਨਾਂ ਦੀ ਭਲਾਈ ਦੇ ਵਾਸਤੇ ਉਹਨੇ ਕੋਈ ਨੋਡਲ ਆਫਿਸਰ ਤੱਕ ਜਿਹੜਾ ਜੀ ਉਹ ਅਪੁਆਇੰਟ ਨਹੀਂ ਕੀਤਾ। ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਂ ਦੇ ਉੱਤੇ ਬਦਲੇ ਵਿਭਾਗੀ ਫੱਟੇ ਦੀ ਤਰ੍ਹਾਂ ਜਿਹੜਾ ਜੀ ਇਹ ਜਾਪ ਰਿਹਾ। ਵਿਭਾਗ ਦੇ ਜਿਹੜੇ ਡਾਇਰੈਕਟਰ ਨੇ ਉਹ ਇਹ ਕਹਿੰਦੇ ਆ ਕਿ ਵਿਭਾਗ ਕਿਸਾਨਾਂ ਦੇ ਅੱਗ ਨਾਲ ਹੋਏ ਨੁਕਸਾਨ ਦੇ ਅੰਕੜੇ ਇਕੱਠੇ ਨਹੀਂ ਕਰਦਾ। ਸਰਕਾਰ ਦੇ ਵੱਲੋਂ ਜਿਹੜੀ ਗਰਦੌਰੀ ਹੈ ਉਹਦੇ ਹੁਕਮ ਤੇ ਮਾਲ ਵਿਭਾਗ ਇਹ ਅੰਕੜੇ ਜਿਹੜੇ ਜੀ ਉਹ ਇਕੱਠੇ ਕਰਦਾ। ਇੱਕ ਸੀਨੀਅਰ ਅਧਿਕਾਰੀ ਜਿਹੜਾ ਜੀ ਉਹ ਕਹਿੰਦਾ ਕਿ ਖੇਤੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਦਾ ਫਰਜ਼ ਬਣਦਾ ਕਿ ਉਹ ਅੰਕੜੇ ਇਕੱਠੇ ਕਰੇ, ਕਿਉਂਕਿ ਉਹਨਾਂ ਨੇ ਸਰਕਾਰ ਦੇ ਕੋਲੇ ਕਿਸਾਨਾਂ ਦਾ ਪੱਖ ਰੱਖਣ ਦੇ ਵਾਸਤੇ ਅੰਕੜਿਆਂ ਦੀ ਵਰਤੋਂ ਜਿਹੜੀ ਹੈ ਜੀ ਉਹ ਕਰਨੀ ਹੁੰਦੀ ਆ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਕੋਲੇ ਵੀ ਅੱਗ ਲੱਗਣ ਵਾਲੇ ਰਕਬੇ ਦਾ ਕੋਈ ਰਿਕਾਰਡ ਨਹੀਂ ਆਉਂਦਾ। ਪਾਵਰਕਾਮ ਇਹ ਕਹਿੰਦਾ ਜੀ ਕਿ ਸਭ ਤੋਂ ਜ਼ਿਆਦਾ ਨੁਕਸਾਨ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਹੋਇਆ ਔਰ ਇਸ ਡਿਸਟ੍ਰਿਕਟ ਦੇ ਵਿੱਚ 125 ਏਕੜ ਤੋਂ ਵੱਧ ਫਸਲ ਜਿਹੜੀ ਹੈ ਜੀ ਉਹ ਅੱਗ ਦੀ ਭੇਟ ਚੜੀ ਆ। ਕੱਲਾ ਸਾਰੋਂ ਪਿੰਡ ਦੀ 80 ਏਕੜ ਫਸਲ ਜਿਹੜੀ ਹੈ ਜੀ ਉਹ ਸੁਆਹ ਹੋਈ ਆ। ਪਟਿਆਲਾ ਜ਼ਿਲ੍ਹੇ ਦੇ ਵਿੱਚ ਗੱਜੂ ਮਾਜਰਾ ਤੇ ਦੇਵੀਗੜ੍ਹ ਖੇਤਰਾਂ ਦੇ ਵਿੱਚ 40 ਏਕੜ ਤੋਂ ਵੱਧ ਫਸਲ ਦਾ ਨੁਕਸਾਨ ਹੋਇਆ। ਮਾਲਵੇ ਦੇ ਵਿੱਚ ਕਰੀਬ 192 ਏਕੜ ਫਸਲ ਜਿਹੜੀ ਆ ਉਹਨੂੰ ਨੁਕਸਾਨ ਹੋਇਆ। ਦੁਆਬੇ 'ਚ 45 ਏਕੜ, ਮਾਝੇ ਦੇ ਵਿੱਚ ਤਕਰੀਬਨ 125 ਏਕੜ ਫਸਲ ਜਿਹੜੀ ਆ ਜੀ ਉਹ ਅੱਗ ਦੇ ਨਾਲ ਨੁਕਸਾਨੀ ਗਈ ਆ। ਕੁੱਲ 34 ਲੱਖ ਕਣਕ ਦੇ ਰਕਬੇ ਦੇ ਮੁਕਾਬਲੇ ਅੱਗ ਲੱਗਣ ਨਾਲ ਤਬਾਹ ਹੋਈਆਂ ਫਸਲਾਂ ਦਾ ਰਕਬਾ ਬਹੁਤ ਵੱਡਾ ਨਹੀਂ, ਪਰ ਜਿਨ੍ਹਾਂ ਕਿਸਾਨਾਂ ਦੀ ਵਿਚਾਰਿਆਂ ਦੀ ਹੈ ਹੀ ਉਨੀ ਸੀਗੀ 8 ਕਿੱਲੇ 9 ਕਿੱਲੇ 10 ਕਿੱਲੇ, ਉਹ ਉਹਨਾਂ ਦੇ ਵਾਸਤੇ ਨੁਕਸਾਨ ਇਸ ਤਰ੍ਹਾਂ ਦਾ ਹੈ ਕਿ ਉਹਨਾਂ ਕੋਲੇ ਖਾਣ ਗੋਚਰੀ ਵੀ ਕਣਕ ਜਿਹੜੀ ਹੈ ਜੀ ਉਹ ਨਹੀਂ ਰਹੀ। ਅੱਗ ਦੇ ਨਾਲ ਫਸਲ ਤਬਾਹ ਹੋਣ ਤੋਂ ਸਰਕਾਰੀ ਰਾਹਤ ਦੀ ਕੋਈ ਉਮੀਦ ਜਿਹੜੀ ਹੈ ਜੀ ਉਹ ਨਹੀਂ ਹੈਗੀ, ਕਿਉਂਕਿ ਸਰਕਾਰੀ ਨਿਯਮ ਜਿਹੜੇ ਆ ਜੀ ਉਹ ਇਹਨੂੰ ਕੁਦਰਤੀ ਆਫਤ ਨਹੀਂ ਮੰਨਦੇ ਔਰ ਬਿਜਲੀ ਦੀਆਂ ਤਾਰਾਂ ਤੋਂ ਬਿਨਾਂ ਕਿਸੇ ਕਾਰਨ ਅੱਗ ਲੱਗਣ ਵਾਲੇ ਕਿਸਾਨਾਂ ਨੂੰ ਕੋਈ ਪੈਸਾ ਜਿਹੜਾ ਜੀ ਉਹ ਨਹੀਂ ਮਿਲਦਾ। ਤਾਰਾਂ ਦੀ ਢਿੱਲ ਜਾਂ ਕਿਸੇ ਹੋਰ ਕਾਰਨ ਜਿਹੜਾ ਜੀ ਸਪਾਰਕ ਦੇ ਰਾਹੀਂ ਜਿਹੜੀ ਅੱਗ ਲੱਗਦੀ ਹੈ ਜਾਂ ਕੋਈ ਬੀੜੀ ਜਿਹੜਾ ਜੀ ਉਹ ਪੀ ਕੇ ਨੇੜੇ ਸੁੱਟ ਜਾਂਦਾ, ਉਹਦੇ ਕਰਕੇ ਪਾਵਰਕਾਮ ਦੇ ਵੱਲੋਂ ਜਿਹੜੀ ਹੈ ਜੀ ਕਿਸਾਨਾਂ ਨੂੰ 8000 ਰੁਪਏ ਪ੍ਰਤੀ ਏਕੜ ਦਿੱਤਾ ਜਾਂਦਾ ਜੇ ਤਾਰਾਂ ਦੀ ਢਿੱਲ ਕਰਕੇ ਉਹ ਹੋਈ ਆ। ਦੂਜੇ ਹੋਰ ਕੋਈ ਮੁਆਵਜ਼ਾ ਜਿਹੜਾ ਜੀ ਉਹ ਨਹੀਂ ਮਿਲਦਾ। ਪੰਜਾਬ ਦੇ ਵਿੱਚ ਕਣਕ ਦਾ ਝਾੜ ਤਕਰੀਬਨ 20 ਕੁਇੰਟਲ ਪ੍ਰਤੀ ਏਕੜ ਹੁੰਦਾ ਔਰ ਇਹਦੇ ਨਾਲ ਜਿਹੜੀ ਹੈ ਜੀ ਕਣਕ 1735 ਰੁਪਏ ਕੁਇੰਟਲ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਜੀ ਉਹ ਹੁੰਦਾ। ਇਹਦੇ ਨਾਲ 1 ਏਕੜ ਫਸਲ ਤਬਾਹ ਹੋ ਜਾਣ ਦੇ ਉੱਤੇ ਕਿਸਾਨ ਦਾ
34,000 34,500 ਰੁਪਏ ਦਾ ਨੁਕਸਾਨ ਹੁੰਦਾ ਤੇ 8,000 ਰੁਪਏ ਉਹਦਾ ਚੌਥਾ ਹਿੱਸਾ ਵੀ ਜਿਹੜਾ ਜੀ ਉਹ ਨਹੀਂ ਬਣਦਾ। ਤੇ ਜੇ ਪਾਵਰਕਾਮ 360 ਏਕੜ ਸਾਰੀ ਦੇ ਵਾਸਤੇ ਰਾਹਤ ਦੇਵੇ ਤਾਂ ਕੁੱਲ ਜਿਹੜਾ ਜੀ 28,80,000 ਰੁਪਈਆ ਜਿਹੜਾ ਜੀ ਉਹ ਬਣਦਾ, ਜਦੋਂ ਕਿ ਕਿਸਾਨਾਂ ਦਾ ਨੁਕਸਾਨ ਜਿਹੜਾ ਜੀ ਉਹ 1,24,00,000 ਰੁਪਈਆ, ਤਕਰੀਬਨ 1.25 ਕਰੋੜ ਰੁਪਈਆ ਜਿਹੜਾ ਜੀ ਉਹ ਹੋਇਆ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ ਸਰਪੰਚਾਂ ਦੀ, ਜਿਹੜੇ ਪਿਛਲੇ 5 ਸਾਲਾਂ ਤੋਂ 90 ਕਰੋੜ ਦੇ ਲਈ ਤਰਲੇ ਰਹਿ ਰਹੇ ਨੇ। ਦੇਖੋ ਜੀ, ਇਹ ਪਿਛਲੇ ਤਕਰੀਬਨ 5 ਸਾਲ ਪੌਣੇ 5 ਸਾਲ ਹੋ ਗਏ ਜੀ ਸਰਪੰਚ ਜਿਹੜੇ ਆ ਉਹ ਜਿਹੜਾ ਮਾਣ ਭੱਤਾ ਮਿਲਦਾ ਉਹਨਾਂ ਨੂੰ ਉਹਦੇ ਵਾਸਤੇ ਤਰਸ ਰਹੇ ਆ ਜੀ। ਸਰਪੰਚਾਂ ਨੂੰ 1,200 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਵੀ ਨਹੀਂ ਮਿਲ ਰਿਹਾ ਜੀ। ਪਰ ਸੂਬੇ ਦੀਆਂ 13,028 ਗ੍ਰਾਮ ਪੰਚਾਇਤਾਂ ਦੇ ਜੁਲਾਈ 13 ਤੋਂ ਚੁਣੇ ਸਰਪੰਚਾਂ ਦੇ ਮਾਣ ਭੱਤਿਆਂ ਦਾ ਸੂਬਾ ਸਰਕਾਰ ਦੇ ਵੱਲ ਕਰੀਬ 90 ਤੋਂ 92 ਕਰੋੜ ਰੁਪਈਆ ਜਿਹੜਾ ਜੀ ਉਹ ਬਕਾਇਆ। 13,000 ਤੇ 18 ਪਿੰਡਾਂ ਦੀ ਸਫਾਈ ਸੇਵਕਾਂ ਦੇ 9.25 ਕਰੋੜ ਰੁਪਈਏ ਸੂਬੇ ਸਰਕਾਰ ਦੇ ਵੱਲ ਜਿਹੜੇ ਆ ਜੀ ਉਹ ਖੜੇ ਆ। ਸਰਪੰਚਾਂ ਤੇ ਸਫਾਈ ਸੇਵਕਾਂ ਨੂੰ ਸਾਬਕਾ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ 44 ਮਹੀਨੇ ਦੇ ਕਾਰਜਕਾਲ ਦੇ ਮਾਣ ਭੱਤੇ ਦਾ 1 ਪੈਸਾ ਵੀ ਨਹੀਂ ਮਿਲਿਆ। ਔਰ ਸਰਕਾਰੀ ਨੀਤੀ ਜਿਹੜੀ ਉਹ ਕਹਿੰਦੀ ਆ ਕਿ ਮਾਣ ਭੱਤਾ ਸਿੱਧਾ ਸਰਪੰਚਾਂ ਦੇ ਖਾਤਿਆਂ ਦੇ ਵਿੱਚ ਜਾਣਾ ਸੀਗਾ, ਪਰ 22 ਤੋਂ ਜ਼ਿਆਦਾ ਤਾਂ ਜਿਹੜਿਆਂ ਦੇ ਵਿੱਚ ਮਾਣ ਭੱਤੇ ਦੀ ਰਕਮ ਖਜ਼ਾਨੇ ਵਿੱਚ ਹੀ ਅਟਕ ਕੇ ਜਿਹੜੀ ਰਹਿ ਗਈ ਆ। ਇੱਕ ਸਰਪੰਚ ਦੇ 5 ਸਾਲਾਂ ਦੇ ਜਿਹੜਾ ਸਮਾਂ ਹੁੰਦਾ ਉਹਦਾ ਮਾਣ ਭੱਤਾ ਕੋਈ 72,000 ਰੁਪਈਆ ਬਣਦਾ। ਔਰ ਮੌਜੂਦਾ ਜਿਹੜੀ ਕਾਂਗਰਸ ਦੀ ਸਰਕਾਰ ਆ ਉਹਨੇ 13,028 ਪਿੰਡਾਂ ਦੇ ਸਰਪੰਚਾਂ ਲਈ ਸਾਲ 17-18 ਦੇ ਜਿਹੜੇ 18,75,000 ਰੁਪਈਏ ਜਿਹੜੇ ਜਾਰੀ ਕੀਤੇ ਆ, ਜਿਹੜੇ ਕਿ ਖਜ਼ਾਨਾ ਦਫ਼ਤਰ ਦੇ ਵੱਲੋਂ ਕਲੀਅਰੈਂਸ ਨਾ ਮਿਲਣ ਕਰਕੇ ਜ਼ਿਆਦਾ ਜ਼ਿਲ੍ਹਿਆਂ ਨੂੰ ਜਾਰੀ ਨਹੀਂ ਹੋ ਸਕੇ। ਜਿਹੜੇ ਵਿੱਤ ਮੰਤਰੀ ਨੇ ਜੀ ਉਹ ਇਹ ਕਹਿੰਦੇ ਨੇ ਕਿ ਬਠਿੰਡੇ ਦੀਆਂ ਖਜ਼ਾਨੇ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਨੇ। ਉੱਥੇ 302 ਸਰਪੰਚਾਂ ਤੇ ਸਫਾਈ ਸੇਵਕਾਂ ਨੂੰ ਸਾਲ 17-18 ਦਾ ਜਿਹੜਾ ਜੀ 43,000 ਜਿਹੜਾ 43 ਲੱਖ ਤੇ 35,000 ਰੁਪਈਆ ਔਰ ਦੂਸਰਾ 10,87,000 ਰੁਪਈਆ ਜਿਹੜਾ ਜੀ ਉਹ ਭੱਤਾ ਮਿਲ ਗਿਆ। ਜੂਨ ਮਹੀਨੇ ਦੇ ਵਿੱਚ ਗ੍ਰਾਮ ਪੰਚਾਇਤਾਂ ਦਾ ਕਾਰਜਕਾਲ ਜਿਹੜਾ ਜੀ ਉਹ ਪੂਰਾ ਹੋਣ ਕਰਕੇ ਸਰਪੰਚ ਮਾਣ ਭੱਤਾ ਹਾਸਲ ਕਰਨ ਲਈ ਉਹ ਕਾਫੀ ਕਾਹਲੇ ਨੇ ਕਿ ਜੇ ਇਲੈਕਸ਼ਨਾਂ ਜਿਹੜੀਆਂ ਜੀ ਡਿਕਲੇਅਰ ਹੋ ਗਈਆਂ ਫਿਰ ਉਦੋਂ ਬਾਅਦ ਉਹਨਾਂ ਨੂੰ ਜਿਹੜਾ ਜੀ ਇਹ ਪੈਸੇ ਮਿਲਣੇ ਨੇਗੇ। ਇਹ ਸਾਰੇ ਦੇ ਸਾਰੇ ਜਿਹੜੇ ਜੀ ਉਹ ਜਾਂਦੇ ਲੱਗਣਗੇ। ਚਲੋ ਸਰਪੰਚਾਂ ਦਾ ਤਾਂ ਕਿਸੇ ਤਰੀਕੇ ਨਾਲ ਸਰ ਸਕਦਾ ਕਿਉਂਕਿ ਸਰਪੰਚੀ ਜਿਹੜੀ ਹੈ ਜੀ ਉਹ ਸੌਖੀ ਨਹੀਂ ਰਹਿ ਗਈ। ਕੁਛ ਜਿਹੜੇ ਸਰਪੰਚ ਨੇ ਉਹਨਾਂ ਨੂੰ ਛੱਡ ਕੇ ਬਾਕੀ ਜਿਹੜੇ ਨੇ ਉਹ ਤਾਂ ਬਹੁਤ ਪੈਸੇ ਸਰਪੰਚੀ ਦੇ ਉੱਤੇ ਖਰਚਦੇ ਨੇ, ਪਰ ਜਿਹੜੇ ਵਿਚਾਰੇ ਸਫਾਈ ਕਰਨ ਵਾਲੇ ਨੇ ਉਹਨਾਂ ਦੇ ਪੈਸੇ ਵੀ ਜਿਹੜੇ ਆ ਜੀ ਉਹ ਰੁਕੇ ਪਏ ਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ ਕਿ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ 5-5 ਸਾਲ ਤੋਂ ਜਿਨ੍ਹਾਂ ਨੂੰ ਪੈਸੇ ਹੀ ਨਹੀਂ ਵਿਚਾਰਿਆਂ ਨੂੰ ਮਿਲੇ ਉਹਨਾਂ ਦਾ ਗੁਜ਼ਾਰਾ ਜਿਹੜਾ ਜੀ ਉਹ ਕਿਵੇਂ ਚੱਲਦਾ ਹੋਊ। ਜੀ ਇਹਨਾਂ ਦੇ ਆਪਣੇ ਜਦੋਂ ਵਿਧਾਇਕਾਂ ਨੇ ਵਧਾਉਣੀ ਹੁੰਦੀ ਆ ਜੀ ਤਨਖਾਹ ਉਸ ਵੇਲੇ ਚੁੱਪ ਕਰਕੇ ਵਧਾ ਲੈਂਦੇ ਆ। ਤੇ ਅੱਗੇ ਫਗਵਾੜੇ ਦੀ ਗੱਲ ਕਰਦੇ ਆ ਜੀ, ਉਸ ਦੇ ਵਿੱਚ ਮੁੜ ਤਣਾਅ। ਇਹ ਪਿਛਲੇ ਜਿਹੜਾ ਜੀ 13 ਅਪ੍ਰੈਲ ਨੂੰ ਜਿਹੜਾ 2 ਧੜਿਆਂ ਦੇ ਵਿਚਾਲੇ ਟਕਰਾਓ ਹੋਇਆ ਸੀਗਾ ਜੀ, ਇਹ ਤਣਾਅ ਅਜੇ ਵੀ ਘਟਣ ਦਾ ਨਾਂ ਜਿਹੜਾ ਜੀ ਉਹ ਨਹੀਂ ਲੈ ਰਿਹਾ ਜੀ। ਪੁਲਿਸ ਦੇ ਉੱਤੇ ਜਿਹੜੇ ਜੀ ਉਹ ਦੋਸ਼ ਲਾਉਂਦਿਆਂ ਹੋਇਆ ਪੱਖਪਾਤੀ ਰਵੱਈਏ ਦੀ ਗੱਲ ਕਰਦਿਆਂ ਹੋਇਆ ਜਿਹੜਾ ਜਨਰਲ ਸਮਾਜ ਹੈ ਉਹਨੇ ਜਿਹੜਾ ਸੀਗਾ ਜੀ ਫਗਵਾੜੇ ਦੇ ਵਿੱਚ ਪੈਂਦਾ ਬਾਂਸਾ ਬਾਜ਼ਾਰ ਸੀਗਾ ਜੀ, ਉਹਨਾਂ ਨੇ ਗਾਂਧੀ ਚੌਕ ਬੰਗਾ ਰੋਡ ਦੇ ਉੱਤੇ ਜਾ ਕੇ ਜਿਹੜਾ ਜੀ ਧਰਨਾ ਲਾ ਕੇ ਟ੍ਰੈਫਿਕ ਜਾਮ ਕਰ ਦਿੱਤਾ। ਔਰ ਧਰਨਾਕਾਰੀ ਜਿਹੜੇ ਸੀਗੇ ਜੀ ਬੇਸ਼ੱਕ ਭਾਰੀ ਪੁਲਿਸ ਮੌਜੂਦ ਸੀਗੀ ਉੱਥੇ, ਉਹਦੇ ਬਾਵਜੂਦ ਉਹ ਟਸ ਤੋਂ ਮਸ ਜਿਹੜੇ ਜੀ ਉਹ ਨਹੀਂ ਹੋਏ ਔਰ ਪੁਲਿਸ ਦੇ ਖਿਲਾਫ ਇਹਨਾਂ ਨੇ ਨਾਅਰੇਬਾਜ਼ੀ ਜਿਹੜੀ ਉਹ ਕੀਤੀ। ਔਰ ਜਿਹੜਾ ਜੀ ਉਹਨਾਂ ਨੇ ਇਹਦੇ ਨਾਲ ਇੱਕ ਤਣਾਅ ਜਿਹੜਾ ਜੀ ਉਹ ਪੈਦਾ ਹੋ ਗਿਆ। ਜਿਹੜੇ ਦੂਜੇ ਧੜੇ ਸੀਗੇ ਜੀ ਉਹ ਵੀ ਨੇੜੇ ਗੇੜੇ ਕੱਢਦੇ ਜਿਹੜਾ ਜੀ ਉਹ ਦੇਖੇ ਗਏ। 13 ਅਪ੍ਰੈਲ ਦੀ ਰਾਤ ਨੂੰ ਬੋਰਡ ਲਾਉਣ ਦੀ ਘਟਨਾ ਤੋਂ ਬਾਅਦ ਬਾਂਸਾ ਬਾਜ਼ਾਰ ਦੇ ਵਿੱਚ ਸਥਿਤ ਜਿਹੜੀ ਕਿਤਾਬਾਂ ਦੀ ਇੱਕ ਦੁਕਾਨ ਸੀਗੀ ਉਹਦੇ ਮਾਲਕ ਤੇ ਜਿਹੜਾ ਵਾਲਮੀਕੀ ਭਾਈਚਾਰੇ ਨਾਲ ਸੰਬੰਧਿਤ ਕੁਝ ਲੋਕ ਸੀਗੇ ਉਹਨਾਂ ਨੇ ਅਪਸ਼ਬਦ ਬੋਲਣ ਦਾ ਦੋਸ਼ ਲਾਇਆ ਔਰ ਇਹਦੇ ਸੰਬੰਧੀ ਦੁਕਾਨਦਾਰ ਨੇ ਮਾਫੀ ਵੀ ਮੰਗ ਲਈ। ਉਹਨੂੰ ਜਿਹੜਾ ਜੀ ਦੁਕਾਨ ਖੋਲਣ ਸੰਬੰਧੀ ਕਹਿ ਦਿੱਤਾ ਗਿਆ। ਇਸ ਦੁਕਾਨਦਾਰ ਨੇ ਜਦੋਂ ਦੁਕਾਨ ਖੋਲੀ ਤਾਂ ਕੁਝ ਲੋਕਾਂ ਨੇ ਉਹਨੂੰ ਦੁਕਾਨ ਬੰਦ ਕਰਨ ਦੇ ਵਾਸਤੇ ਜਿਹੜਾ ਜੀ ਉਹ ਧਮਕਾਇਆ, ਰੌਲਾ ਪੈ ਗਿਆ। ਪੁਲਿਸ ਜਿਹੜੀ ਜੀ ਉਹ ਆਈ ਤੇ ਉਹਨੇ ਆ ਕੇ ਕਹਿਤਾ ਕਿ ਕੱਲ ਤੱਕ ਦੁਕਾਨ ਜਿਹੜੀ ਹੈ ਜੀ ਬੰਦ ਰੱਖੇ, ਜਿਹਦੇ ਤੋਂ ਦੁਕਾਨਦਾਰ ਜਿਹੜਾ ਸੀਗਾ ਉਹ ਭੜਕ ਗਿਆ ਵੀ ਜੋ ਪੁਲਿਸ ਨੇ ਕਿਹਾ ਉਹਨੇ ਕਰ ਦਿੱਤਾ। ਉਹਨੇ ਮਾਫੀ ਵੀ ਜਿਹੜੀ ਸੀਗੀ ਉਹ ਮੰਗ ਲਈ ਔਰ ਇਸ ਤੋਂ ਬਾਅਦ ਦੁਕਾਨਦਾਰ ਤੇ ਜਿਹੜੇ ਜਨਰਲ ਸਮਾਜ ਆ ਜੀ ਉਹਦੇ ਆਗੂਆਂ ਨੇ ਇਕੱਠਾ ਹੋ ਕੇ ਇਹ ਧਰਨਾ ਜਿਹੜਾ ਜੀ ਉਹ ਲਾਤਾ। ਇਹ ਦੁਕਾਨ ਪਿਛਲੇ ਤਕਰੀਬਨ 13 ਤਰੀਕ ਤੋਂ ਜਿਹੜੀ ਹੈ ਜੀ ਉਹ ਬੰਦ ਪਈ ਸੀਗੀ। ਉਹਦਾ ਇਹ ਕਹਿਣਾ ਹੈ ਕਿ ਜੇ ਦੁਕਾਨ ਉਹਦੀ ਬੰਦ ਹੋ ਗਈ, ਜੋ ਪੁਲਿਸ ਕਹਿੰਦੀ ਸੀ ਉਹਨੇ ਕਰ ਲਿਆ, ਉਹਦੀ ਰੋਜ਼ੀ ਰੋਟੀ ਆ, ਇਸ ਕਰਕੇ ਉਹਨੇ ਖੋਲਣਾ। ਜਿਹੜੇ ਦੁਕਾਨਾਂ ਵਾਲੇ ਸੀ ਉਹ ਵੀ ਇਹਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਆ ਗਏ।
ਜਿਹੜਾ ਜੀ ਮਾਮਲਾ ਕਿਸੇ ਤਣ ਪੱਤਣ ਅਜੇ ਜਿਹੜਾ ਦੀ ਉਹ ਨਹੀਂ ਲੱਗ ਰਿਹਾ। ਉਧਰ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੇ ਜਿਹੜਾ ਝਗੜਾ ਹੋਇਆ ਸੀਗਾ ਇਸ ਮਾਮਲੇ ਦੇ ਵਿੱਚ ਜਿਹੜੇ ਪੀੜਤ ਨੇ ਉਹਨਾਂ ਨੂੰ ਡਾਕਟਰੀ ਸਹਾਇਤਾ ਯਕੀਨੀ ਬਣਾਉਣ ਦੇ ਵਾਸਤੇ ਡਿਸਟ੍ਰਿਕਟ ਪ੍ਰਸ਼ਾਸਨ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਔਰ ਸ਼ਹਿਰ ਦੇ ਲਾਲ ਚੌਕ ਦਾ ਨਾਂ ਜਿਹੜਾ ਜੀ ਉਹ ਮੁੜ ਕੇ ਸੰਵਿਧਾਨ ਚੌਕ ਰੱਖਣ ਦੇ ਵਾਸਤੇ ਸਿਧਾਂਤਕ ਤੌਰ ਤੇ ਜਿਹੜੀ ਪ੍ਰਵਾਨਗੀ ਆ ਉਹ ਦੇ ਦਿੱਤੀ। ਇਹਦੇ ਨਾਲ ਮਸਲਾ ਹੱਲ ਹੁੰਦਾ ਜਾਂ ਨਹੀਂ ਇਹ ਆਉਣ ਵਾਲੇ ਦਿਨ ਜਿਹੜੇ ਆ ਜੀ ਉਹ ਦੱਸਣਗੇ। ਫਗਵਾੜੇ ਦੇ ਵਿੱਚ ਵਾਪਰੀ ਘਟਨਾ ਜਾਂ ਵਾਪਰ ਰਹੀਆਂ ਘਟਨਾਵਾਂ ਜਿਹੜੀਆਂ ਉਹ ਬਿਨਾਂ ਕਿਸੇ ਸ਼ੱਕ ਦੇ ਫਿਕਰਮੰਦੀ ਵਾਲੀਆਂ ਨੇ ਕਿ ਇਹਨਾਂ ਦੇ ਪਿੱਛੇ ਜਿਹੜੇ ਧੜੇ ਨੇ ਉਹ ਚਾਹੇ ਬੀਜੇਪੀ ਹੈ, ਚਾਹੇ ਉਹ ਸ਼ਿਵ ਸੈਨਾ ਹੈ ਤੇ ਚਾਹੇ ਬਾਲਮੀਕ ਭਾਈਚਾਰਾ ਹੈ, ਉਹ ਆਪਣੇ ਹੀ ਸ਼ਹਿਰ ਦਾ ਮਾਹੌਲ ਜਿਹੜਾ ਜੀ ਉਹ ਖਰਾਬ ਕਰਨ ਦੇ ਉੱਤੇ ਪੱਬਾਂ ਭਾਰ ਹੋਏ ਪਏ। ਬਿਲਕੁਲ ਜੀ, ਹੈ ਤੇ ਇਸ ਦੇ ਪਿੱਛੇ ਸਾਰੀ ਪੋਲਿਟਿਕਸ ਹੀ ਆ। ਤੇ ਅੱਗੇ ਜਿਹੜੀ ਲੇਡੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀ ਬੇਅਦਬੀ ਕੀਤੀ ਆ, ਚੱਕ ਕੇ ਲੈ ਗਈ ਸੀਗੀ, ਸੰਗਤਾਂ ਦੇ ਕੋਟ ਭਾਈ ਧਰਨੇ ਤੋਂ ਬਾਅਦ ਜਿਹੜੀਆਂ ਸਖਤ ਧਾਰਾਵਾਂ ਜੋੜੀਆਂ ਗਈਆਂ। ਜੀ ਐਕਚੁਅਲੀ ਇਹ ਘਟਨਾ ਜਿਹੜੀ ਸੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੀ। ਹਲਕਾ ਗਿੱਦੜਬਾਹਾ ਦੇ ਵਿੱਚ ਪੈਂਦਾ ਪਿੰਡ ਭੂੰਦੜ। ਇੱਥੇ ਜਿਹੜੇ ਸੀਗੇ ਜੀ ਇਹ ਇੱਕ ਔਰਤ ਜਿਹੜੀ ਦਿਸਦੀ ਆ CCTV ਕੈਮਰੇ ਦੇ ਵਿੱਚ, ਉਹਦੇ ਨਾਲ ਦਿਓਰ ਦੱਸੀ ਦਾ ਨਾਲ ਜਾਂ ਜੇਠ ਆ ਜਿਹੜਾ ਜੀ ਉਹ ਆਉਂਦਾ ਔਰ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਸੀਗੀ ਜੀ ਉਹ ਉੱਥੋਂ ਚੁੱਕ ਕੇ ਲਿਜਾਂਦੀ ਆ। ਇਹ ਵੀਡੀਓ ਜਿਹੜੀ ਸੀ ਵਾਇਰਲ ਹੋਣ ਤੋਂ ਬਾਅਦ ਰੋਸ ਜਿਹੜਾ ਜੀ ਉਹ ਫੈਲ ਗਿਆ ਔਰ ਇਸ ਇਲਾਕੇ ਦੇ ਵਿੱਚ ਭੂੰਦੜ ਜਿਹੜਾ ਪਿੰਡ ਪੈਂਦਾ ਇੱਥੇ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਦੇ ਆਗੂ ਜਿਹੜੇ ਸੀਗੇ ਉਹ ਵੀ ਪਹੁੰਚ ਗਏ ਔਰ ਉਹਨਾਂ ਨੇ ਪਹੁੰਚ ਕੇ ਜਿਹੜਾ ਥਾਣਾ ਕੋਟ ਭਾਈ ਪੈਂਦਾ ਉਹਦੇ ਮੂਹਰੇ ਜਾ ਕੇ ਧਰਨਾ ਜਿਹੜਾ ਸੀਗਾ ਉਹ ਲਾ ਦਿੱਤਾ ਔਰ ਸਵਾਲ ਕੀਤਾ ਸਰਕਾਰ ਨੂੰ ਕਿ ਬੇਅਦਬੀ ਕਰਨ ਵਾਲੇ ਗ੍ਰਿਫਤਾਰ ਕਿਉਂ ਨਹੀਂ ਕੀਤੇ ਗਏ ਔਰ ਇਹ ਕਿਹਾ ਗਿਆ ਜੀ ਕਿ ਜਾਣਬੁੱਝ ਕੇ ਸਾਜ਼ਿਸ਼ ਦੇ ਤਹਿਤ ਇਹ ਬੇਅਦਬੀ ਜਿਹੜੀ ਆ ਜੀ ਉਹ ਕਰਵਾਈ ਗਈ ਆ। ਇਹਨਾਂ ਆਗੂਆਂ ਨੇ ਦੋਸ਼ ਲਾਇਆ ਕਿ ਇਹਦੇ ਵਿੱਚ ਸਿੱਧਾ ਡੇਰਾ ਪ੍ਰੇਮੀਆਂ ਦਾ ਹੱਥ ਹੈ ਔਰ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਗ੍ਰੰਥੀ ਨੂੰ ਵੀ ਜਿਹੜੇ ਸੀਗੇ ਜੀ ਉਹ ਸਵਾਲ ਕੀਤੇ। ਜਿਹੜੀ ਪੁਲਿਸ ਦੇ ਸੀਨੀਅਰ ਆਫੀਸਰ ਸੀਗੇ ਜੀ ਉਹ ਤੁਰੰਤ ਇੱਥੇ ਪਹੁੰਚੇ ਤਾਂ ਕਿ ਇਹ ਜਿਹੜਾ ਜੀ ਅੱਗੇ ਨਾ ਜਿਹੜਾ ਉਹ ਫੈਲ ਜਾਵੇ। SPD ਜਿਹੜੇ ਨੇ ਜੀ ਉਹਨਾਂ ਨੇ ਇਹ ਭਰੋਸਾ ਦਿੱਤਾ ਜੀ ਕਿ ਕੇਸ ਦੇ ਵਿੱਚ ਬਣਦੀਆਂ ਧਾਰਾਵਾਂ ਜਿਹੜੀਆਂ ਨੇ ਉਹਦੇ ਵਿੱਚ ਵਾਧਾ ਕੀਤਾ ਗਿਆ ਹੁਣ ਔਰ ਜਿਹੜੀਆਂ ਨਾਨ ਬੇਲੇਬਲ ਧਾਰਾਵਾਂ ਨੇ ਉਹ ਇਹਦੇ ਵਿੱਚ ਐਡ ਕੀਤੀਆਂ ਗਈਆਂ ਨੇ। ਜਦੋਂ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਥਾਂ ਦੇ ਉੱਤੇ ਘਟਨਾਵਾਂ ਜਿਹੜੀਆਂ ਜੀ ਉਹ ਵਾਪਰੀਆਂ ਸੀਗੀਆਂ ਉਸ ਤੋਂ ਬਾਅਦ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਜਿਹੜੇ ਜੀ CCTV ਕੈਮਰੇ ਲਾਏ ਗਏ ਔਰ ਇਹ CCTV ਕੈਮਰਾ ਹੀ ਸੀਗਾ ਜੀ ਜਿਹਦੇ ਨਾਲ ਇਹ ਪਤਾ ਲੱਗ ਗਿਆ ਕਿ ਇਹ ਜਿਹੜੀ ਬੀੜ ਆ ਜੀ ਉਹ ਕੌਣ ਚੁੱਕ ਕੇ ਲਿਜਾ ਰਿਹਾ ਔਰ ਜਿਵੇਂ ਉਹਨਾਂ ਦਾ ਪਿਛੋਕੜ ਨਿਕਲ ਕੇ ਜਿਹੜਾ ਜੀ ਉਹ ਸਾਹਮਣੇ ਆ ਰਿਹਾ ਕਿ ਇਹ ਡੇਰੇ ਦੇ ਪ੍ਰੇਮੀ ਜਿਹੜਾ ਜੀ ਉਹ ਦੱਸੀ ਦੇ ਨੇ। ਇਹਦੇ ਨਾਲ ਗੰਭੀਰ ਸਾਜ਼ਿਸ਼ ਵੱਲ ਨੂੰ ਜਿਹੜਾ ਜੀ ਉਹ ਇਸ਼ਾਰਾ ਜ਼ਰੂਰ ਹੋ ਰਿਹਾ ਜਿਹੜੀ ਕਿ ਅਜੇ ਘਟੀ ਨਹੀਂ ਜੀ। ਪਹਿਲਾਂ ਵੀ ਇਹਨਾਂ ਦੇ ਵੱਲੋਂ ਹੀ ਸਾਰਾ ਕੁਝ ਹੋ ਰਿਹਾ ਸੀ। ਬਹੁਤ ਬਹੁਤ ਧੰਨਵਾਦ ਬਲਤੇਜ ਮੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਮੰਨੂ ਜੋ ਸਾਡੇ ਨਾਲ ਜੁੜਦੇ ਨੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।